ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਬਸਰਾ ਜਾਣਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਨੀਲਮ ਕੌਰ ਜੀ, ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ, ਸੋਹਣੇ, ਸਿਆਣੇ, ਸੁਨੱਖੇ ਟੀਵੀ 84 ਦੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਵਾਲੇਕਮ। ਜੀ ਡਾਕਟਰ ਸਾਹਿਬ, ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ। ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ, ਅੱਜ 23 ਨਵੰਬਰ 2020 10 ਮੱਘਰ ਨਾਨਕਸ਼ਾਹੀ ਸੰਮਤ 552 ਦਾ ਦਿਨ ਹੈ ਤੇ ਡਾਕਟਰ ਸਾਹਿਬ, ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਿਓ ਵਿਊਅਰਸ ਆ, ਜੇ ਤੁਸੀਂ ਹੱਕ, ਸੱਚ, ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਬੈਲ 5 ਕੇਬਲ ਇਨ ਕੈਨੇਡਾ, roku, ਚਾਦੂ ਬਾਕਸ, ਸ਼ਾਵਾ, ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ, ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਇਸ ਵੀਕ ਦਾ ਪਹਿਲਾ ਪ੍ਰੋਗਰਾਮ ਕਰਨ ਜਾ ਰਹੇ ਹਾਂ। ਅੱਜ ਮੰਡੇ ਦਾ ਦਿਨ ਹੈ। ਆਸ ਕਰਦੇ ਹਾਂ ਕਿ ਜਿਹੜਾ ਤੁਹਾਡਾ ਵੀਕਐਂਡ ਹੈ ਉਹ ਬਹੁਤ ਹੀ ਵਧੀਆ ਗੁਜ਼ਰਿਆ ਹੋਏਗਾ ਔਰ ਦੁਆ ਕਰਦੇ ਹਾਂ ਕਿ ਤੁਸੀਂ ਹੱਸਦੇ ਰਹੋ, ਵਸਦੇ ਰਹੋ, ਜਿੰਦੇ ਰਹੋ ਅਤੇ ਟੀਵੀ 84 ਦੇ ਨਾਲ ਇਸੇ ਤਰ੍ਹਾਂ ਹੀ ਜੁੜੇ ਰਹੋ। ਸੋ ਹੁਣ ਆਪਾਂ ਤੁਹਾਡੇ ਨਾਲ ਸਾਂਝ ਪਾਵਾਂਗੇ ਪਹਿਲੇ ਸੈਗਮੈਂਟ ਦੇ ਵਿੱਚ 3 ਅਹਿਮ ਖਬਰਾਂ ਦੀ, ਜਿਹੜੀਆਂ ਖਬਰਾਂ ਚੀਨ, ਭਾਰਤ ਤੇ ਅਮਰੀਕਾ ਦੇ ਹਵਾਲੇ ਨਾਲ ਹੋਣਗੀਆਂ। ਸੋ ਇਸ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਮੀਡੀਆ ਰਿਪੋਰਟਾਂ ਅਨੁਸਾਰ ਚੀਨ ਨੇ ਸਪੇਸ ਵਿੱਚ ਇੱਕ ਸਪੇਸ ਕਰਾਫਟ ਜਿਹੜਾ ਹੈ ਉਹ ਭੇਜਿਆ, ਜਿਹੜਾ ਚੰਦਰਮਾ ਤੋਂ ਪੱਥਰ ਤੇ ਚਟਾਨਾਂ ਲੈ ਕੇ ਆਵੇਗਾ। ਸੋ ਅਮਰੀਕਾ ਤੇ ਰੂਸ ਤੋਂ ਬਾਅਦ ਚੀਨ ਇਹ ਯੋਗਤਾ ਹਾਸਲ ਕਰਨ ਵਾਲਾ ਜਿਹੜਾ ਹੈ ਤੀਸਰਾ ਮੁਲਕ ਬਣ ਗਿਆ ਹੈ। ਐਂਡ ਦੂਸਰੇ ਪਾਸੇ ਅਮਰੀਕਾ ਵੱਲੋਂ ਉਹਨਾਂ 99 ਵਪਾਰਕ ਅਦਾਰਿਆਂ ਤੇ ਪਾਬੰਦੀ ਲਾਉਣ ਦੀ ਜਿਹੜੀ ਹੈ ਤਿਆਰੀ ਕੀਤੀ ਜਾ ਰਹੀ ਹੈ ਜਿਨ੍ਹਾਂ ਦੇ ਚੀਨ ਦੀ ਜਿਹੜੀ ਫੌਜ ਨਾਲ ਸੰਬੰਧ ਨੇ। ਸੋ ਭਾਰਤ ਵਿੱਚ ਇਹ ਮੰਗ ਜ਼ੋਰ ਫੜਦੀ ਜਾ ਰਹੀ ਹੈ ਕਿ ਭਾਰਤ ਸਰਕਾਰ ਜਿਹੜੀ ਹੈ ਚੀਨ ਵੱਲੋਂ ਭੂਟਾਨ ਵਿੱਚ ਕਬਜ਼ਾ ਕੀਤੇ ਗਏ ਪਿੰਡ ਬਾਰੇ ਆਪਣਾ ਜਿਹੜਾ ਸਟੈਂਡ ਹੈ ਉਹ ਸਪਸ਼ਟ ਕਰੇ। ਇਹਨਾਂ ਖਬਰਾਂ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਟਾਰਟਿੰਗ ਤੋਂ ਲੈ ਕੇ ਐਂਡ ਤੱਕ ਸਾਡੇ ਨਾਲ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣੀ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ, ਕੀ ਵਿਚਾਰ ਹੈ? ਦੇਖੋ, ਵੈਸੇ ਤਾਂ ਪਿਛਲੇ 72 ਘੰਟੇ ਕਿਉਂਕਿ ਫਰਾਈਡੇ ਅਸੀਂ ਲਾਸਟ ਪ੍ਰੋਗਰਾਮ ਕੀਤਾ ਹੈ ਜੀ, ਦੁਨੀਆ ਦੇ ਵਿੱਚ ਕੋਵਿਡ-19 ਦੇ ਹਵਾਲੇ ਨਾਲ ਵੈਕਸੀਨੇਸ਼ਨ ਇੱਕ ਨਹੀਂ, ਫਾਈਜ਼ਰ ਵੱਲੋਂ ਜਾਂ ਦੂਸਰੇ ਆਕਸਫੋਰਡ ਦੀ ਵੈਕਸੀਨ ਵੀ ਸਾਹਮਣੇ ਆਈ। ਬਿਲਕੁਲ, ਔਰ ਪੋਜ਼ਿਟਿਵ ਖਬਰਾਂ ਨੇ ਕਿਉਂਕਿ ਸਕਸੈਸ ਰੇਟ ਜਿੱਥੇ ਜਿਹੜਾ ਉਹ 90% ਤੋਂ ਜ਼ਿਆਦਾ ਦੇ ਹਵਾਲੇ ਨਾਲ ਹੋ ਰਿਹਾ, ਜਿਹੜੀ ਆਕਸਫੋਰਡ ਦੀ ਵੈਕਸੀਨੇਸ਼ਨ ਹੋਏਗੀ ਜਾਂ ਵੈਕਸੀਨ ਹੈ ਉਹਦੇ 'ਚ ਈਵਨ ਕੀਮਤ ਦੇ ਹਵਾਲੇ ਨਾਲ, ਕਿਉਂਕਿ ਪਹਿਲਾਂ ਜਿਹਨੂੰ 18 ਜਾਂ $19 ਕੋਟ ਕੀਤਾ ਜਾ ਰਿਹਾ ਸੀ, ਹੁਣ ਇਹ ਵੀ ਐਕਸਪੈਕਟਡ ਹੈ ਕਿ ਜਿਹੜੀ ਆਕਸਫੋਰਡ ਨਾਲ ਰਿਲੇਟਡ ਜਿਹੜੀ ਉਹਨਾਂ ਵੱਲੋਂ ਤਿਆਰ ਕੀਤੀ ਵੈਕਸੀਨ ਹੈ ਉਹ ਸ਼ਾਇਦ $7 ਜਾਂ $8 ਉਸ ਦੀ ਕੀਮਤ ਹੋਏ। ਹਾਲਾਂਕਿ ਇਹ ਵੀ ਬਹੁਤ ਜ਼ਿਆਦਾ ਹੋਏਗਾ ਜੇ ਤੁਸੀਂ ਦੁਨੀਆ ਦੇ ਗਰੀਬ ਮੁਲਕ ਅਫਰੀਕਾ, ਏਸ਼ੀਆ ਕੰਟੀਨੈਂਟਸ ਦੇ ਦੇਖੋ। ਔਰ ਇਸ ਦੇ ਜਿਹੜੀ ਹੈ ਐਪਲੀਕੇਸ਼ਨ ਬਹੁਤ ਜਲਦੀ ਦਸੰਬਰ ਦੇ ਪਹਿਲੇ ਹਫਤੇ 'ਚ ਹੋਣ ਦੀ ਪੋਸੀਬਿਲਿਟੀ ਹੈ। ਔਰ ਜਿਸ ਕਿਸਮ ਦਾ ਉਹਨਾਂ ਦਾ ਕ੍ਰਾਈਟੇਰੀਆ ਹੈਲਥ ਪ੍ਰੋਫੈਸ਼ਨਲਸ ਪਹਿਲਾਂ ਔਰ ਫਿਰ ਉਸ ਤੋਂ ਬਾਅਦ ਜਿਹੜੇ ਵਲਨਰੇਬਲ ਸੈਕਸ਼ਨ ਨੇ, 올ਡ ਏਜ ਜਾਂ ਪ੍ਰੀ ਐਗਜ਼ਿਸਟਿੰਗ ਮੈਡੀਕਲ ਕੰਡੀਸ਼ਨਸ, ਉਹਨਾਂ ਸਾਰਿਆਂ ਨੂੰ। ਲੇਕਿਨ ਇਸ ਹੋਪ ਦੇ ਨਾਲ ਜਿਵੇਂ ਇਹਨਾਂ ਦੀ ਵਾਲ ਸਟਰੀਟ ਵੀ ਸਰਚ ਕੀਤੀ ਹੈ ਔਰ ਇਸ ਤੋਂ ਇਹ ਆਸ ਕੀਤੀ ਜਾਂਦੀ ਹੈ ਵੀ ਅਗਲੇ 6 ਮਹੀਨੇ ਤੱਕ ਪਹੁੰਚਦੇ ਆ ਦੁਨੀਆ ਦੇ ਵਿੱਚ ਇਕੋਨਮੀ ਔਰ ਦੂਸਰੀ ਲਾਈਫ ਆਮ ਵਾਂਗ ਹੋ ਜਾਣੀ ਚਾਹੀਦੀ ਹੈ। ਲੇਕਿਨ ਜਿਹੜਾ ਦੂਸਰਾ ਵਰਿੰਗ ਪਾਰਟ ਹੈ, ਜਿਸ ਤੇਜ਼ੀ ਦੇ ਨਾਲ ਰੀਸਪਰੈਡ ਹੋ ਰਿਹਾ ਔਰ ਇਹਦੇ 'ਚ ਵੀ ਕੋਈ ਦੇਸ਼ ਵੀ ਉਸ ਤੋਂ ਬਚਿਆ ਨਹੀਂ ਹੈ। ਜਿਵੇਂ ਅਸੀਂ ਅਮਰੀਕਾ ਦੇ ਹਵਾਲੇ ਨਾਲ ਹੀ ਦੇਖ ਰਹੇ ਹਾਂ ਕਿ ਲੱਖਾਂ ਦੀ ਗਿਣਤੀ ਦੇ ਵਿੱਚ ਜਿਹੜੇ ਹੈ ਕੇਸਿਸ ਨਵੇਂ ਆ ਰਹੇ ਨੇ। ਭਾਰਤ ਔਰ ਈਵਨ ਪਾਕਿਸਤਾਨ ਦੇ ਵਿੱਚ ਵੀ, ਜਿੱਥੇ ਪਾਕਿਸਤਾਨ 'ਚ ਪਹਿਲੀ ਵੇਵ ਵੇਲੇ ਉਹਨਾਂ ਦਾ ਕਾਫੀ ਬਚਾ ਰਿਹਾ ਹੈ, ਇਸ ਵਾਰ ਜ਼ੋਰ ਹੈ। ਔਰ ਯੂਰਪ ਦੇ ਵਿੱਚ ਵੀ ਅਸੀਂ ਦੇਖਦੇ ਹਾਂ। ਸੋ ਇਹ ਇੱਕ ਦੁੱਖ ਵਾਲੀ ਗੱਲ ਵੀ ਹੈ ਕਿਉਂਕਿ ਜਿੱਥੇ ਲੱਗਦਾ ਸੀ ਕਿ ਭਾਈ
ਇੱਕ ਵੇਵ ਹੁਣ ਅਮਰੀਕਾ 'ਚ 2.5 ਲੱਖ ਤੋਂ ਜ਼ਿਆਦਾ ਡੈਥਸ ਹੋ ਚੁੱਕੀਆਂ ਨੇ, ਲੇਕਿਨ ਇੱਥੇ ਜਿਹੜੀ ਦੂਸਰੀ ਵੇਵ ਦਾ ਆਉਣ ਹੈ ਉਹਦੇ ਕਰਕੇ ਹੀ ਬਹੁਤ ਸਾਰੇ ਥਾਵਾਂ ਤੇ 10 ਤੋਂ ਜ਼ਿਆਦਾ ਬੰਦਿਆਂ ਦੇ ਇਕੱਠੇ ਹੋਣ ਦੇ ਉੱਤੇ ਵੀ ਪਾਬੰਦੀ ਹੈ। ਔਰ ਤੁਸੀਂ ਬਾਹਰ ਦੇਖ ਸਕਦੇ ਹੋ ਕਿ ਰੈਸਟੋਰੈਂਟਸ ਔਰ ਦੂਸਰੇ ਜਿਹੜੇ ਖੁੱਲੇ ਸੀ ਉਹ ਕਾਰੋਬਾਰ ਫਿਰ ਚੌਪਟ ਹੋਣ ਵੱਲ ਜਾ ਰਹੇ ਹਨ। ਅਸੀਂ ਦੇਖ ਰਹੇ ਹਾਂ ਕਿ ਇਸ ਸਾਰੇ ਦੇ ਵਿੱਚ ਜਦੋਂ ਕਿ ਇਕਨੋਮੀ ਬਹੁਤ ਬੁਰੀ ਤਰ੍ਹਾਂ ਤਬਾਹ ਹੈ, ਅਮਰੀਕਾ ਦੇ ਵਿੱਚ ਵੀ ਅਨਸਰਟਨਟੀ ਹੈਂਗ ਕਰ ਰਹੀ ਹੈ। ਜੋ ਬਾਈਡਨ, ਹਾਲਾਂਕਿ ਉਹਨਾਂ ਵੱਲੋਂ ਸੈਕਟਰੀ ਆਫ ਸਟੇਟ, ਜਿਹਨੂੰ ਉੱਥੇ ਅਸੀਂ ਵਿਦੇਸ਼ ਮੰਤਰੀ ਜਾਂ ਫਾਰਨ ਮਿਨਿਸਟਰ ਕਹਿੰਦੇ ਹਾਂ, ਉਹਦਾ ਨੋਮੀਨੀ ਕੌਣ ਹੋਏਗਾ, ਹਿੰਟ ਡ੍ਰੌਪ ਕੀਤੇ ਜਾ ਰਹੇ ਨੇ। ਸੈਕਟਰੀ ਆਫ ਟ੍ਰੇਜਰੀ, ਖਜ਼ਾਨਾ ਮੰਤਰੀ ਜਿਹਨੂੰ ਅਸੀਂ ਕਹਿੰਦੇ ਹਾਂ। ਔਰ ਇਸੇ ਤਰੀਕੇ ਨਾਲ UN ਦੇ ਵਿੱਚ ਅਮਰੀਕਨ ਰਿਪਰੈਜ਼ੈਂਟੇਟਿਵ ਨਾਂ ਤਾਂ ਬਹੁਤ ਸਾਰੇ ਉਹੀ ਨੇ ਜਿਹੜੇ ਜਦੋਂ ਬਾਈਡਨ ਵਾਈਸ ਪ੍ਰੈਜ਼ੀਡੈਂਟ ਸਨ ਓਬਾਮਾ ਦੇ ਨਾਲ, ਉਸ ਵੇਲੇ ਸੀਨੀਅਰ ਜਿਹੜੀਆਂ ਨੇ ਉਹ ਜ਼ਿੰਮੇਵਾਰੀਆਂ ਨਿਭਾ ਰਹੇ ਸਨ, ਜਾਂ ਉਹਨਾਂ ਦੇ ਸੈਨੇਟ 'ਚ ਹੁੰਦੇ ਆ ਜਿਹੜੇ ਫੋਰਨ ਰਿਲੇਸ਼ਨਸ ਨਾਲ ਔਰ ਦੂਸਰਿਆਂ ਨਾਲ ਰਿਲੇਟਡ ਉਹਨਾਂ ਦੇ ਐਡਵਾਈਜ਼ਰ ਸੀ। ਸੋ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਉਹ ਇੱਕ ਚੰਗੀ ਟੀਮ ਦੇ ਨਾਲ ਆ ਰਹੇ ਨੇ। ਔਰ ਇਸ ਗੱਲ ਨੂੰ ਲੈ ਕੇ ਵੀ ਹਰ ਥਾਂ ਤੇ ਚਰਚਾ ਹੋ ਰਹੀ ਹੈ ਕਿ ਵੀ ਕਿਹਦੇ ਨਾਲ ਕੀ ਰਿਲੇਸ਼ਨ ਹੋਣਗੇ, ਟਰਕੀ ਨਾਲ ਕੀ ਰਿਲੇਸ਼ਨਸ਼ਿਪ ਹੋਏਗੀ, ਕਿਉਂਕਿ ਟਰਕੀ ਇਸ ਵੇਲੇ ਅਰਬ ਵਰਲਡ ਤੋਂ ਵੀ ਅੱਗੇ ਜਿਹੜਾ ਉੱਭਰਿਆ ਇਸਲਾਮਿਕ ਇੱਕ ਨਵੇਂ ਨੇਸ਼ਨ ਦੇ ਤੌਰ ਤੇ। ਔਰ ਅਰਬ ਮੁਲਕ ਤਾਂ ਜਿਹੜੇ ਨੇ ਇਸਲਾਮਿਕ ਦੁਨੀਆ 'ਚ ਇਸ ਵੇਲੇ ਉਹਨਾਂ ਦਾ ਥੱਲਾ ਲੱਗਦਾ ਜਾ ਰਿਹਾ। ਜਿਵੇਂ ਇੱਕ ਖਬਰ ਜਿਹਨੂੰ ਭਾਵੇਂ ਸਾਊਦੀ ਅਰੇਬੀਆ ਨੇ ਡਿਨਾਈ ਕੀਤਾ ਕਿ ਕਿਵੇਂ ਇਜ਼ਰਾਈਲ ਦੇ ਪ੍ਰਾਈਮ ਮਿਨਿਸਟਰ, ਜਦੋਂ ਕਿ ਅੱਜ ਕੱਲ੍ਹ ਸੈਕਟਰੀ ਆਫ ਸਟੇਟ ਮਾਈਕ ਪੋਂਪੀਓ ਗਏ ਹੋਏ ਨੇ ਉਸ ਇਜ਼ਰਾਈਲ 'ਚ ਨੇ, ਔਰ ਦੂਸਰੇ ਦੇਸ਼ਾਂ ਦਾ ਦੌਰਾ, ਔਰ ਉਹਦੇ 'ਚ ਇਹ ਵੀ ਆਇਆ ਕਿ ਆਪਣੇ ਸਪੈਸ਼ਲ ਜਹਾਜ਼ ਰਾਹੀਂ ਜਿਹੜੇ ਨੇ ਇਜ਼ਰਾਈਲ ਦੇ ਪ੍ਰਾਈਮ ਮਿਨਿਸਟਰ ਨੈਤਨਯਾਹੂ ਉਹ ਜਾ ਕੇ ਕਰਾਊਨ ਪ੍ਰਿੰਸ ਨੂੰ ਮਿਲੇ ਨੇ ਸਾਊਦੀ ਅਰੇਬੀਆ 'ਚ। ਹਾਲਾਂ ਉਹਨਾਂ ਵੱਲੋਂ ਡਿਨਾਈ ਕੀਤਾ ਗਿਆ, ਪਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇਹ ਸਾਰਾ ਹੀ ਤੌਰ ਤਰੀਕਾ ਬੜੀ ਤੇਜ਼ੀ ਨਾਲ ਅਰਬ ਵਰਲਡ ਦੇ ਵਿੱਚ ਬਦਲ ਰਿਹਾ ਹੈ। ਫਲਸਤੀਨੀਆਂ ਨੂੰ ਆਲਮੋਸਟ ਡਿਚ ਕਰ ਦਿੱਤਾ ਗਿਆ। ਸੋ ਟਰਕੀ ਨੂੰ ਲੈ ਕੇ ਇੱਕ ਹੋਪ ਹੈ, ਔਰ ਖਾਸ ਤੌਰ ਤੇ ਜਿਵੇਂ ਟਰਕੀ ਨੇ ਅਰਮੀਨੀਆ ਅਜ਼ਰਬਾਈਜਾਨ ਦੀ ਕਨਫਲਿਕਟ ਦੇ ਵਿੱਚ ਅਜ਼ਰਬਾਈਜਾਨ ਦੀ ਖੁੱਲ੍ਹ ਕੇ ਮਦਦ ਕੀਤੀ ਔਰ ਅਜ਼ਰਬਾਈਜਾਨ ਨੇ ਆਪਣਾ ਟੀਚਾ ਹਾਸਲ ਕੀਤਾ। ਸੋ ਉਹਦੇ ਨਾਲ ਟਰਕੀ ਦਾ ਹੋਰ ਵੀ ਜਿਹੜਾ ਉਹ ਇੱਕ ਜਿਸ ਨੂੰ ਕਹਿੰਦੇ ਨੇ ਕਿ ਵੀ ਉਹਨਾਂ ਦੀ ਬੱਲੇ ਬੱਲੇ ਹੋਈ ਹੈ। ਸੋ ਇਸ ਦੇ ਨਾਲ ਨਾਲ ਅਸੀਂ ਤਾਂ ਜਦੋਂ ਵੀ ਕੋਈ ਇੱਥੇ ਤਬਦੀਲੀ ਹੋ ਰਹੀ ਹੈ ਅਸੀਂ ਦੇਖਦੇ ਹਾਂ ਕਿ ਵੀ ਚੀਨ ਨਾਲ ਰਿਸ਼ਤਿਆਂ 'ਚੋਂ ਕੀ ਸੰਬੰਧ ਜਿਹੜੇ ਨੇ ਪ੍ਰਭਾਵਿਤ ਹੋਣਗੇ, ਕਿਉਂਕਿ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜਿਹੜੇ ਨਵੀਂ ਟੀਮ ਮੈਂਬਰ ਵੀ ਖਾਸ ਤੌਰ ਤੇ ਸੈਕਟਰੀ ਆਫ ਸਟੇਟ ਦੇ ਹਵਾਲੇ ਨਾਲ ਨਾ ਆ ਰਿਹਾ, ਚੀਨ ਪ੍ਰਤੀ ਹੌਸਟਿਲਿਟੀ ਵਾਲਾ ਮਾਹੌਲ ਹੀ ਹੋਏਗਾ। ਔਰ ਇੰਡੀਆ ਦੇ ਨਾਲ ਰਿਲੇਸ਼ਨਸ਼ਿਪ ਜਿਹੜੀ ਹੈ ਉਹ, ਕਿਉਂਕਿ ਇਸ ਵੇਲੇ ਜਿਹੜਾ ਇੱਕ ਸਟ੍ਰੈਟੇਜਿਕ ਪਾਰਟਨਰ ਦੇ ਤੌਰ ਤੇ ਇੰਡੀਆ ਨੂੰ ਅਮਰੀਕਾ ਨੇ ਜਿਹੜਾ ਬਿਲਡ ਕੀਤਾ ਉਹਦੇ ਥੱਲੇ ਕੋਈ ਬਹੁਤਾ ਨਹੀਂ ਲੱਗਦਾ। ਹਾਲਾਂ ਵੋਕਲ ਜਿਵੇਂ ਟਰੰਪ ਦੀ ਆਦਤ ਸੀ ਜਾਂ ਹੈ ਉਸ ਵਾਂਗ ਤਾਂ ਬਿਆਨਬਾਜ਼ੀ ਨਹੀਂ ਹੋਏਗੀ, ਪਰ ਅਸੀਂ ਦੇਖ ਰਹੇ ਹਾਂ ਕਿ ਈਵਨ ਇਹ ਜਿਹੜੇ 2-3 ਮਹੀਨੇ ਨੇ ਜਾਂਦੇ ਜਾਂਦੇ ਵੀ ਟਰੰਪ ਕਾਫੀ ਕੁਝ ਐਸਾ ਵਿਗਾੜ ਕੇ ਜਾਣਗੇ, ਜਿਵੇਂ ਇਹਨਾਂ ਫੋਰਨ ਰਿਲੇਸ਼ਨਸ ਨਾਲ ਸੰਬੰਧਿਤ ਹੀ ਹੈ, ਕਿ ਉਹ ਵੀ ਜੋ ਬਾਈਡਨ ਲਈ ਉਹਨੂੰ ਸਟੇਟਨ ਆਊਟ ਕਰਨਾ ਸੌਖਾ ਨਹੀਂ ਹੋਏਗਾ। ਉਹਦੀ ਗੱਲ ਵੀ ਅਸੀਂ ਕਰਦੇ ਹਾਂ, ਪਰ ਜਦੋਂ ਕਿ ਬਾਕੀ ਇਕੋਨਮੀਜ਼ ਬਿਲਕੁਲ ਥੱਲੇ ਵੱਲ ਜਾ ਰਹੀਆਂ ਔਰ ਕਿਸੇ ਨੂੰ ਕੋਈ ਪਤਾ ਨਹੀਂ ਹੈ ਕਿ ਰਿਵਾਈਵਲ ਕਿਵੇਂ ਹੋਏਗੀ। ਚਾਈਨਾ ਨਾ ਸਿਰਫ ਵਿਦਨ ਦਾ ਕੰਟਰੀ ਉਹਨਾਂ ਨੇ ਆਪਣਾ ਜਿਹੜੀ ਉਹਨਾਂ ਦੀ ਇਕਨੋਮਿਕਲ ਗਰੋਥ ਰੇਟ ਹੈ ਉਸ ਨੂੰ ਕਾਇਮ ਰੱਖਿਆ, ਪਰ ਅੱਜ ਜਿਹੜੀ ਖਬਰ ਉਹਨਾਂ ਦੇ ਸਪੇਸ ਪਾਵਰ 'ਚ ਬਣਨ ਦੀ, ਅਸੀਂ ਜਦੋਂ ਸੁਪਰ ਪਾਵਰ ਦੀ ਗੱਲ ਕਰਦੇ ਹਾਂ ਤੇ ਉਹਦੇ 'ਚ ਜ਼ਾਹਰ ਹੈ ਕਿ ਮਿਲਟਰੀ ਮਾਈਟ ਹੁੰਦਾ ਹੈ, ਇਕਨੋਮਿਕਲ ਮਾਈਟ ਹੈ। ਉਹਦੇ 'ਚ ਤਾਂ ਚਾਈਨਾ ਅਮਰੀਕਾ ਤੋਂ ਬਾਅਦ ਦੂਸਰੀ ਵੱਡੀ $15 ਟ੍ਰਿਲੀਅਨ ਦੀ ਇਕੋਨਮੀ ਹੈ ਮਿਲੀਟੈਰੀਲੀ ਵੀ। ਈਵਨ US ਕਾਂਗਰੈਸ਼ਨਲ ਹੀਅਰਿੰਗ 'ਚ ਉਹਨਾਂ ਨੇ ਕਿਹਾ ਕਿ ਉਹਨਾਂ ਦੇ ਕੋਲ ਨੇਵੀ ਦੇ ਵਿੱਚ ਜ਼ਿਆਦਾ ਜਹਾਜ਼ ਨੇ ਜਾਂ ਜ਼ਿਆਦਾ ਸਮਰੱਥ ਹੈ। ਲੇਕਿਨ ਹੁਣ ਪਾਵਰ ਸਿਰਫ ਇਸ ਧਰਤੀ ਦੇ ਉੱਤੇ ਹੀ ਮਿਲੀਟੈਰੀਲੀ ਜਾਂ ਇਕਨੋਮਿਕਲੀ ਪਾਵਰ ਦੀ ਨਹੀਂ ਹੈ, ਸਪੇਸ ਪਾਵਰ ਦੇ ਤੌਰ ਤੇ ਕੌਣ ਕਿੱਥੇ ਹੈ। ਸੋ ਉਸ ਹਵਾਲੇ ਨਾਲ ਬੇਸ਼ੱਕ ਸਭ ਤੋਂ ਪਹਿਲਾਂ ਸਪੇਸ ਦੇ ਵਿੱਚ ਬੰਦਾ ਸੋਵੀਅਤ ਯੂਨੀਅਨ ਨੇ ਭੇਜਿਆ ਸੀ, ਯੂਰੀ ਗਾਗਰਿਨ, ਨਾਂ ਸਾਨੂੰ ਆਪਣੇ ਸਕੂਲਾਂ ਦੇ ਦਿਨਾਂ ਦਾ ਉਦੋਂ ਦਾ ਯਾਦ ਹੈ। ਲੇਕਿਨ ਪਹਿਲਾ ਬੰਦਾ ਮੂਨ ਦੇ ਉੱਤੇ ਜਿਹੜਾ ਉਤਾਰਨ ਦੀ ਲਾਈਨ ਸੀ
ਉਹ ਨੀਲ ਆਰਮਸਟਰੋਂਗ ਅਮਰੀਕਨ ਸੀ ਕੈਨੇਡੀ ਦੇ ਪੀਰੀਅਡ 62-3 ਦੇ ਅਸੀਂ ਗੱਲ ਕਰ ਰਹੇ ਹਾਂ। ਜੀ ਸੋ ਉਹਦੇ ਨਾਲ ਅਮਰੀਕਾ ਨੇ ਸਪੇਸ ਦੀ ਦੁਨੀਆ ਦੇ ਵਿੱਚ ਆਪਣੀ ਸਰਦਾਰੀ ਕਾਇਮ ਕਰ ਲਈ ਸੀ। ਸੋ ਹੁਣ ਅਸੀਂ ਦੇਖਦੇ ਹਾਂ ਕਿ ਵੀ ਈਵਨ ਸਪੇਸ ਦੇ ਵਿੱਚ ਵੀ ਅਮਰੀਕਾ, ਸੋਵੀਅਤ ਯੂਨੀਅਨ ਦਾ ਤਾਂ ਰਹਿੰਦ ਖੂੰਹਦ ਰੂਸ ਰਹਿ ਗਿਆ, ਔਰ ਅਮਰੀਕਾ ਜਿਸ ਨੇ ਨਾਸਾ ਦੇ ਥੱਲੇ ਜਿਹੜੇ ਕਾਫੀ ਇਸ ਪੀਰੀਅਡ ਦੇ ਵਿੱਚ ਆਪਣੇ ਪ੍ਰੋਜੈਕਟ ਕੀਤੇ, ਔਰ ਉਹਨਾਂ 'ਚ ਇਕੱਲਾ ਇੱਕ ਬੰਦਾ ਉਤਾਰਨਾ ਹੀ ਨਹੀਂ ਸੀ, ਫਿਰ ਉਹਨਾਂ ਦੇ ਸਪੇਸ ਮਿਸ਼ਨ ਜਿਹੜੇ ਇਹ ਸਟੱਡੀ ਕਰਨ ਲਈ ਕਿ ਉੱਥੇ ਟੈਂਪਰੇਚਰ ਕੀ ਹੈ ਜਾਂ ਉੱਥੇ ਹਿਊਮਨ ਐਗਜ਼ਿਸਟੈਂਸ ਹੋ ਸਕਦੀ ਹੈ ਕਿ ਨਹੀਂ, ਉਸ ਦੇ ਥੱਲੇ ਪਾਣੀ ਹੈ ਕਿ ਨਹੀਂ, ਕਿਉਂਕਿ ਲਾਈਫ ਤਾਂ ਹੀ ਪੋਸੀਬਲ ਹੈ, ਵਾਟਰ ਹੈ। ਉਹਨਾਂ ਨੇ ਆਪਣੇ ਸਪੇਸ ਮਿਸ਼ਨ ਵੀ ਭੇਜੇ ਔਰ ਉਹਦੇ 'ਚੋਂ ਰੌਕਸ ਲਿਆਉਣ ਦੀ ਗੱਲ ਵੀ ਸੀ। ਲੇਕਿਨ ਅੱਜ ਚਾਈਨਾ ਨੇ ਇੱਕ ਨਵੀਂ ਹਿਸਟਰੀ ਸਿਰਜੀ ਹੈ ਸਪੇਸ ਦੇ ਵਿੱਚ, ਔਰ ਇਹ ਹੈ ਕਿ ਉਹਨਾਂ ਨੇ ਜਿਹੜਾ ਮੂਨ ਮਿਸ਼ਨ ਅੱਜ ਸਪੇਸ ਦੇ ਵਿੱਚ ਭੇਜਿਆ, ਇਹ ਪਹਿਲਾ ਉਸ ਕਿਸਮ ਦਾ ਹੈ ਜਿਹੜੇ ਕਿ ਪਿਛਲੇ ਜਿਹੜਾ ਉਹ ਅਨਐਕਸਪਲੋਰਡ ਏਰੀਆ ਚੰਦਰਮਾ ਦਾ, ਜਿੱਥੋਂ ਕਿ ਇਹ ਰੌਕਸ ਔਰ ਮਿੱਟੀ ਇਕੱਠੀ ਕਰੇਗਾ, ਔਰ ਜਿਹੜੇ ਪਹਿਲੇ ਭੇਜੇ ਹੋਏ ਨੇ ਉਹਨਾਂ ਦਾ ਵੀ ਜਿਹੜਾ ਲੈਫਟ ਓਵਰ ਹੈ ਉਹਨੂੰ ਵਾਪਸ ਲਿਆਉਣ ਦੀ ਲਾਈਨ ਹੈ, ਜਿਸ ਦੇ ਉੱਤੇ ਕਿ ਇਸ ਵੇਲੇ ਸਭ ਦੀਆਂ ਅੱਖਾਂ ਲੱਗੀਆਂ ਨੇ। ਔਰ ਮੈਂ ਈਵਨ ਨਾਸਾ ਦੇ ਹਵਾਲੇ ਨਾਲ ਵੀ ਦੇਖ ਰਿਹਾ ਸੀ ਕਿ ਉਹਨਾਂ ਨੇ ਵੀ ਇਸ ਦੇ ਵਿੱਚ ਦਿਲਚਸਪੀ ਦਿਖਾਈ ਹੈ, ਕਿਉਂਕਿ ਆਪਣੀ ਕਿਸਮ ਦਾ ਪਹਿਲਾ ਮਿਸ਼ਨ ਹੋਏਗਾ, ਕਿਉਂਕਿ ਇਸ ਕਿਸਮ ਦਾ ਅਟੈਂਪਟ ਈਵਨ ਅਜੇ ਤੱਕ ਅਮਰੀਕਾ ਨੇ ਵੀ ਨਹੀਂ ਕੀਤਾ। ਔਰ ਉਹਨਾਂ ਨੇ ਇਸ ਨੂੰ ਜਿਹੜਾ ਹੈ ਅੱਜ ਜਦੋਂ ਉਹਨਾਂ ਨੇ ਲਾਂਚ ਕੀਤਾ, ਉਹਦਾ ਨਾਂ ਉਹਨਾਂ ਨੇ ਮਿਥੀਕਲ ਚਾਈਨੀਜ਼ ਜਿਹੜੀ ਆ ਗੋਡੈਸ ਹੈ, ਜਿਹੜਾ ਮੂਨ ਦੇ ਨਾਂ ਦੇ ਉੱਤੇ ਉਹਨਾਂ ਨੇ ਉਸ ਨੂੰ ਰੱਖਿਆ। ਔਰ ਇਹ ਚਾਈਨਾ ਦਾ ਸਟੇਸ਼ਨ ਹੈ ਵੈਨਚੈਂਗ ਸਪੇਸ ਸੈਂਟਰ, ਸਾਊਦਰਨ ਆਈਲੈਂਡ ਪ੍ਰੋਵਿੰਸ ਹਨਾਨ ਦੇ ਵਿੱਚ ਹੈ। ਉੱਥੇ ਅੱਜ ਸਵੇਰੇ 4:30 ਵਜੇ ਉਹਨਾਂ ਨੇ ਇਸ ਮਿਸ਼ਨ ਨੂੰ ਜਿਹੜਾ ਛੱਡਿਆ, ਔਰ ਇਸ 'ਚ ਬਿਲੀਅਨਸ ਆਫ ਡਾਲਰਸ ਚਾਈਨਾ ਨੇ ਇਸ ਮਿਸ਼ਨ ਦੇ ਉੱਤੇ ਜਿਹੜੇ ਨੇ ਉਹ ਸਪੈਂਡ ਕੀਤੇ ਨੇ। ਔਰ ਇਹਨਾਂ ਦਾ ਜਿਹੜਾ ਹੁਣ ਵਾਲਾ ਮਿਸ਼ਨ ਹੈ ਉਸ ਦਾ ਮਕਸਦ ਹੀ ਇਹ ਹੈ ਕਿ ਜਿਹੜੀ ਉੱਥੋਂ ਲਿਆਣਗੇ ਸਟਫ, ਉਹਦੇ 'ਚ ਉਹ ਦੇਖ ਸਕਦੇ ਨੇ ਮੂਨਸ origin, formations and volcanic activity on its surface। ਕਿਉਂਕਿ ਬਹੁਤ ਵਾਰ ਜਦੋਂ ਅਸੀਂ ਧਰਤੀ ਦਾ ਵੀ origin ਜਾਂ ਦੂਜਾ ਦੇਖਦੇ ਹਾਂ, ਜਾਂ ਇੱਥੇ ਜਿਹੜੇ ਵੋਲਕੈਨੋ ਨੇ, ਹੁਣ ਕਈ ਤਾਂ ਐਸੇ ਮੁਲਕ ਨੇ ਜਿਨ੍ਹਾਂ ਦੇ ਵਿੱਚ ਲਗਾਤਾਰ, ਤੇ ਜਾਪਾਨ ਵੀ ਹੁਣ ਬਹੁਤ ਸਾਰੇ ਵੋਲਕੈਨੋ ਨੇ, ਈਵਨ ਬੇਸ਼ੱਕ ਅਮਰੀਕਾ ਮੇਨਲੈਂਡ ਦੀ ਸਟੇਟ ਹਵਾਈ ਦੇ ਵਿੱਚ ਕਈ ਲੋਕ ਦੇਖਣ ਹੀ ਜਾਂਦੇ ਨੇ ਵੋਲਕੈਨੋ ਕਿ ਵੀ ਲਾਵਾ ਫੁੱਟਿਆ, ਅਸੀਂ ਆਪਣੀ ਬੋਲੀ 'ਚ ਕਹਿੰਦੇ। ਹੁਣ ਜ਼ਮੀਨ ਦੇ ਥੱਲੇ ਜਿੱਥੇ ਪਾਣੀ ਵੀ ਹੈ ਉੱਥੇ ਅੱਗ ਦੇ ਗੋਲੇ ਵੀ ਨੇ, ਔਰ ਇਹ ਜਿਹੜੀ ਸਟੱਡੀ ਹੈ ਉਹ ਇਹ ਜਾਣਨਾ ਚਾਹਣਗੇ ਕਿ ਵੀ ਉਹਨਾਂ ਦੀ ਜਿਹੜੀ ਵੋਲਕੈਨਿਕ ਐਕਟੀਵਿਟੀ ਜਿਹੜੀ ਹੈ ਕੀ ਹੈ। ਔਰ ਇਹ ਪਹਿਲਾਂ 2017 ਦੇ ਵਿੱਚ ਵੀ ਉਹਨਾਂ ਨੇ ਇਹ ਮਿਸ਼ਨ ਭੇਜਣ ਦੀ ਕੋਸ਼ਿਸ਼ ਕੀਤੀ ਸੀ, ਪਰ ਉਦੋਂ ਇੱਕ ਇੰਜਨ ਫੇਲ ਹੋ ਗਿਆ ਸੀ, ਇਸ ਲਈ ਉਹ ਕਾਮਯਾਬ ਨਹੀਂ ਸੀ ਹੋਇਆ। ਔਰ ਜੇ ਇਹਦੇ 'ਚ ਚਾਈਨਾ ਕਾਮਯਾਬ ਹੋ ਜਾਂਦਾ ਹੈ ਤੇ ਫਿਰ ਇਹ ਪਹਿਲਾ ਮੁਲਕ ਬਣੇਗਾ। ਔਰ ਜਿਹੜਾ ਉਹਨਾਂ ਦਾ ਇਸ ਵੇਲੇ ਟਾਰਗੇਟਡ ਮਿਸ਼ਨ ਹੈ ਉਹ ਲਗਭਗ 2 ਕਿਲੋਗ੍ਰਾਮ 4.5 ਪਾਉਂਡਸ ਸਰਫੇਸ ਮਟੀਰੀਅਲ ਲਿਆਣਗੇ। ਔਰ ਇਹ ਜਿਹੜੀ ਉਹਨਾਂ ਨੇ ਥਾਂ ਵੀ ਚੁਣਿਆ ਓਸ਼ਨ ਆਫ ਪ੍ਰੋਸੈਲਰਮ ਔਰ ਓਸ਼ਨ ਆਫ ਸਟਾਰਮਸ, ਇਹ ਇੱਕ ਲਾਵਾ ਵਾਲਾ ਪਲੇਨ ਹੈ ਜਿੱਥੋਂ ਇਹਨਾਂ ਇਸ ਮਿਸ਼ਨ ਨੇ ਉਹ ਪਿਕ ਕਰਨੇ। ਔਰ ਇਹ ਜਿਹੜਾ ਉੱਥੇ ਰਹੇਗਾ ਮਿਸ਼ਨ, ਇਹ ਹੁਣ ਅਸੀਂ ਆਪਣਾ ਦਿਨ ਜਿਹੜਾ ਗਿਣਦੇ ਹਾਂ 24 ਘੰਟੇ 12 ਘੰਟੇ ਦਿਨ 12 ਘੰਟੇ ਰਾਤ, ਸੋ ਜੇ 14 ਸਾਡੇ ਇਸ ਧਰਤੀ ਦੇ ਦਿਨ ਗਿਣੋ ਤੇ 1 ਲਿਊਨਰ ਡੇ ਬਣਦਾ ਹੈ। ਸੋ ਇਹਨੂੰ ਇਹ ਕਿਹਾ ਜਾਏ ਵੀ ਜਿਹੜਾ ਇਹ ਮਿਸ਼ਨ ਹੈ 1 ਲਿਊਨਰ ਡੇ ਹੈ, ਪਰ ਧਰਤੀ ਦੇ 14 ਦਿਨ ਜਿਹੜੇ ਨੇ। ਔਰ ਇਸ ਸਾਰੇ 'ਚ ਉਹਨਾਂ ਨੇ ਜਿਹੜਾ ਇਹ ਕੈਪਸੂਲ ਦੇ ਵਿੱਚ ਜਿਹੜਾ ਸੈਂਪਲ ਵਾਪਸ ਆਣਗੇ, ਕੈਪਸੂਲ ਪ੍ਰੋਗਰਾਮ ਦੇ ਵਿੱਚ ਬੰਦ ਹੋ ਕੇ, ਔਰ ਇਹ ਇਨਰ ਮੰਗੋਲੀਆ ਰੀਜਨ ਦੇ ਵਿੱਚ ਲੈਂਡ ਕਰੇਗਾ। ਔਰ ਇਸ ਨੂੰ ਜਿਹੜੇ ਉਹਨਾਂ ਦੇ ਹਾਰਵਰਡ ਸਮਿਥਸੋਨੀਅਨ ਸੈਂਟਰ ਹੈ, ਉਹਨਾਂ ਦੇ ਐਸਟ੍ਰੋਫਿਜ਼ਿਕਸ ਦੇ ਇੰਚਾਰਜ ਨੇ ਪ੍ਰੋਫੈਸਰ ਜੋਨੇਥਨ ਐਮਡਵੈਲ, ਉਹਨਾਂ ਨੇ ਕਿਹਾ ਕਿ ਦਾ ਮਿਸ਼ਨ ਇਜ਼ ਟੈਕਨੀਕਲੀ ਚੈਲੰਜਿੰਗ ਐਂਡ ਇਨਵੋਲਵਸ ਸੈਵਰਲ ਇਨੋਵੇਸ਼ਨਸ not seen during previous attempts at collecting moon rocks। ਕਿ ਵੀ ਚੀਨ ਨੇ ਜਿਹੜਾ ਮਿਸ਼ਨ ਡਿਵੈਲਪ ਕੀਤਾ ਉਹਦੇ 'ਚ ਉਸ ਕਿਸਮ ਦੇ ਜੰਤਰ ਲਾਏ ਨੇ ਜਿਹੜੇ ਕਿ ਪਹਿਲਾਂ ਈਵਨ ਅਮਰੀਕਾ ਨੇ ਵੀ ਨਹੀਂ ਦੇਖੇ ਜਾਂ ਉਹਨਾਂ ਨੇ ਇਸਤੇਮਾਲ ਨਹੀਂ ਕੀਤੇ। ਔਰ ਇਸ ਦੇ ਨਾਲ ਨਾਲ ਉਹਨਾਂ ਕਿਹਾ ਕਿ ਵੀ the US never did a robotic sampled return, the Soviet one was very limited
ਐਂਡ ਕੁਡ ਓਨਲੀ ਲੈਂਡ ਐਟ ਸਰਟਨ ਰੈਸਟ੍ਰਿਕਟਡ ਸਪੌਟਸ, ਕਿ ਵੀ ਅਸੀਂ ਤਾਂ ਬਹੁਤ ਘੱਟ, ਈਵਨ ਜਿਹੜਾ ਸੋਵੀਅਤ ਯੂਨੀਅਨ ਨੇ ਵੀ ਕੀਤਾ ਹੈ ਉਹ ਵੀ ਰੈਸਟ੍ਰਿਕਟਡ ਥਾਂ ਦੇ ਉੱਤੇ ਸੀ। ਔਰ ਇਸ ਮਾਮਲੇ ਦੇ ਵਿੱਚ ਚਾਈਨਾ ਸਿਸਟਮ ਵਿਲ ਬੀ ਮੋਸਟ ਫਲੈਕਸੀਬਲ ਐਂਡ ਕੇਪੇਬਲ ਰੋਬੋਟਿਕ ਸੈਂਪਲ ਰਿਟਰਨ ਸਿਸਟਮ ਯੈਟ। ਹੁਣ ਤੱਕ ਇਹਦਾ ਮਤਲਬ ਇਹ ਹੈ ਕਿ ਈਵਨ ਇਸ ਟੈਕਨੋਲੋਜੀ 'ਚ ਚੀਨ ਨੇ ਅਮਰੀਕਾ ਔਰ ਰੂਸ ਨੂੰ ਵੀ ਪਿੱਛੇ ਛੱਡ ਦਿੱਤਾ ਹੈ। ਔਰ ਇਸ ਸਾਰੇ ਚੋਂ ਈਵਨ ਜਿਹੜਾ ਇਹਨਾਂ ਦਾ ਨਾਸਾ ਮਿਸ਼ਨ ਦੇ ਨੇ ਉਹਨਾਂ ਨੇ ਵੀ ਇਹ ਕਿਹਾ ਕਿ ਵੀ ਇਹ ਸੁਪਰ ਪਾਵਰਫੁਲ ਰੌਕਟ ਕੈਪੇਬਲ ਆਫ ਡਿਲੀਵਰਿੰਗ payloads heavier than those NASA and private rocket firm SpaceX can handle a lunar base, ਕਿ ਵੀ ਉਹਦੇ ਨਾਲੋਂ ਵੀ ਨੇ। ਸੋ ਇਹ ਮੈਂ ਖਬਰ ਇਸ ਲਈ ਵੀ ਥੋੜੀ ਡਿਟੇਲ ਡਿਸਕਸ ਕੀਤੀ ਹੈ ਕਿ ਵੀ ਜਦੋਂ ਅਸੀਂ ਦੇਖਦੇ ਹਾਂ ਵੀ ਭਾਰਤ ਜਾਂ ਉੱਥੇ ਉਹਨਾਂ ਦੇ ਲੀਡਰ ਚੀਨ ਨਾਲ ਗੱਲ ਕਰਦੇ ਆ ਜਾਂ ਅਮਰੀਕਾ ਦੇ ਜਿਹੜੀ ਹੈ ਉਹ ਆਪਣੇ ਆਪ ਨੂੰ ਸਮਝਦੇ ਆ ਜੀ ਅਸੀਂ ਇਹਨਾਂ ਦੇ ਖਾਸਮ ਖਾਸ ਹੈ, ਤੇ ਵੀ ਇਹ ਮੁਕਾਬਲਾ ਹੀ ਕੀ ਹੈ, ਕੋਈ ਮੁਕਾਬਲਾ ਨਹੀਂ ਹੈ। ਔਰ ਜਦੋਂ ਅਸੀਂ ਇੱਕ ਦਿਨ ਪਿਛਲੇ ਹਫਤੇ ਡਿਸਕਸ ਕੀਤਾ ਸੀ ਕਿ ਭਾਈ ਉਹਨਾਂ ਨੇ ਕਿਵੇਂ ਮਾਈਕ੍ਰੋਵੇਵ ਵੈਪਨ ਇਸਤੇਮਾਲ ਕਰਕੇ ਸਾਰੇ ਉੱਥੇ ਹੀ ਸਟਨ ਕਰ ਦਿੱਤੇ, ਔਰ ਉਹਦੇ ਥੱਲੇ ਕਿੰਨਾ ਟੈਂਪਰੇਚਰ ਕਿ ਵੀ ਸਕਿਨ ਦੇ ਥੱਲੇ ਜਿਵੇਂ ਪਾਣੀ ਉਬਲਦਾ ਹੁੰਦਾ ਹੈ, ਔਰ ਉਹਨਾਂ ਕੋਲ ਛੱਡ ਕੇ ਭੱਜਣ ਤੋਂ ਬਿਨਾਂ ਕੋਈ ਰਾਹ ਨਹੀਂ ਸੀ। ਤੇ ਹੁਣ ਜਿਨ੍ਹਾਂ ਨੇ ਈਵਨ ਸਪੇਸ 'ਚ, ਔਰ ਪਹਿਲੀ ਗੱਲ ਤਾਂ ਉਹਨਾਂ ਦੇ ਸਾਧਨ ਮਨੀ ਫਿਰ ਟੈਕਨੋਲੋਜੀ, ਸੋ ਜਿਹੜੇ ਸਪੇਸ ਦੇ ਵਿੱਚ ਚੰਦਰਮਾ ਤੇ ਅਮਰੀਕਾ ਔਰ ਰੂਸ ਨੂੰ ਪਿੱਛੇ ਛੱਡਣ ਦੀ ਜਿਹੜੀ ਹੈ ਹੁਣ ਸਲਾਹੀਅਤ ਰੱਖਦੇ ਨੇ, ਤੇ ਉਹਨਾਂ ਨੂੰ ਇਹ ਜਿਹੜੇ ਨੇ ਆਪਣੇ ਉਸ ਕਿਸਮ ਦੀਆਂ ਹਿੰਦੂਤਵੀ ਧਮਕੀਆਂ ਤੇ ਗੋਬਰ ਤੇ ਗਊ ਮੂਤਰ ਤੇ ਉਹ ਜਿਹੜੇ ਯੱਗ ਹਵਨ ਕਰਕੇ ਉਹ ਉਹਨਾਂ ਨੂੰ ਕੀ ਕਰ ਲੈਣਗੇ। ਹਾਲਾਂਕਿ ਇਸ ਦਾ ਮਤਲਬ ਇਹ ਨਹੀਂ ਹੈ ਕਿ ਵੀ ਚੀਨ ਦੀ ਜਿਹੜੀ ਇਹ ਸਾਰੀ ਪ੍ਰੋਗਰੈਸ ਹੈ ਉਹਨੂੰ ਅਮਰੀਕਨ ਔਰ ਖਾਸ ਤੌਰ ਤੇ ਟਰੰਪ ਐਡਮਿਨਿਸਟ੍ਰੇਸ਼ਨ ਜਿਹਨੇ ਇਸ ਨੂੰ ਹੀ 1 ਪੁਆਇੰਟ ਪ੍ਰੋਗਰਾਮ ਬਣਾ ਕੇ ਜਿਵੇਂ ਸਾਰਾ ਚੈਲੰਜ ਕੀਤਾ ਹੈ। ਔਰ ਇਹ ਵੀ ਖਬਰ ਅੱਜ ਦੀ ਹੈ ਕਿ ਇਨ ਲੇਟੈਸਟ ਚਾਈਨਾ ਜੈਬ US drafts list of 89 firms with military ties. The list is included in a draft rule that identifies Chinese and Russian companies the US considers military end users. ਸੋ ਉਹਦੇ 'ਚ ਰੂਸ ਨੂੰ ਤਾਂ ਨਾਲ ਵੈਸੇ ਹੀ ਟੈਗ ਕੀਤਾ ਜਾ ਰਿਹਾ। ਮਕਸਦ ਉਹਨਾਂ ਦਾ ਚੀਨ ਨਾਲ ਹੈ ਕਿ ਵੀ ਜਿੱਥੇ ਜਿਹੜੀ ਵੀ ਕੰਪੋਨੈਂਟ ਜਾਂ ਹਾਲਾਂਕਿ ਇਹਦਾ ਹਰਟ ਮੈਕਸਿਮਮ ਅਮਰੀਕਨ ਫਰਮਸ ਹੋਣਗੀਆਂ, ਲੇਕਿਨ ਇਹ ਹੌਸਟਿਲਿਟੀ ਵੀ ਦੱਸ ਰਿਹਾ ਹੈ ਕਿ ਵੀ ਜਦੋਂ ਜੋ ਬਾਈਡਨ ਐਡਮਿਨਿਸਟ੍ਰੇਸ਼ਨ ਜਿਹੜੀ ਜ਼ਾਹਰ ਹੈ ਕਿ ਵੀ ਉਹ ਇਸ ਵੇਲੇ ਇੰਟਰਨੈਸ਼ਨਲ ਜਿਹੜਾ ਇੱਕ ਖਾਪਾ ਪੈ ਗਿਆ ਰਿਲੇਸ਼ਨਸ਼ਿਪ ਦੇ ਵਿੱਚ ਅਮਰੀਕਾ ਨਾਲ, ਉਹਨੂੰ ਵਾਪਸ ਜੋੜਨ ਦੀ ਕੋਸ਼ਿਸ਼ ਕਰਨਗੇ ਔਰ ਚੀਨ ਨਾਲ ਵੀ ਵਪਾਰਕ ਔਰ ਦੂਸਰੇ, ਕਿਉਂਕਿ ਇਸ ਸਾਰੇ 'ਚ ਇਹਦੇ ਬਾਵਜੂਦ ਕਿ ਟਰੰਪ ਦੀ ਹੌਸਟਿਲਿਟੀ ਸੀ ਜਾਂ ਹੈ, ਲੇਕਿਨ ਡਾਇਰੈਕਟ ਤੁਸੀਂ ਕਹੋ ਜੀ ਅਸੀਂ ਚੀਨ ਨੂੰ ਜਿਹੜਾ ਮੰਨਦੇ ਹੀ ਨਹੀਂ ਹੈ, ਲੇਕਿਨ ਇਸ ਪੀਰੀਅਡ 'ਚ ਪਿਛਲੇ 6 ਮਹੀਨੇ 'ਚ ਈਵਨ ਜਿਹੜਾ ਆਪਸ ਦੇ ਵਿੱਚ ਗੈਪ ਪਿਆ ਟ੍ਰੇਡ ਦਾ, ਉਹਦੇ 'ਚ ਅਮਰੀਕਾ ਨੂੰ ਨੁਕਸਾਨ ਹੋਇਆ, ਉਹਨਾਂ ਦੀ ਮੋਰ ਐਕਸਪੋਰਟ ਵਧੀ ਹੈ। ਔਰ ਮੈਂ ਈਵਨ ਅੱਜ ਇੰਡੀਆ ਦੇ ਹਵਾਲੇ ਨਾਲ ਇੱਕ ਪ੍ਰੋਗਰਾਮ ਦੇਖ ਰਿਹਾ ਸੀ ਕਿ ਉੱਥੇ ਤਾਂ ਉਹਨਾਂ ਨੇ ਰੌਲਾ ਪਾ ਦਿੱਤਾ ਜੀ ਸਵੈ ਨਿਰਭਰ ਭਾਰਤ, ਬਾਏ ਇੰਡੀਅਨ, ਚਾਈਨੀਜ਼ ਬਾਈਕਾਟ। ਆ ਹੁਣ ਜਿਹੜਾ ਇਹਨਾਂ ਦਾ ਫੈਸਟੀਵਲ ਸੀਜ਼ਨ ਸੀ ਦੁਸਹਿਰਾ ਔਰ ਦੀਵਾਲੀ ਔਰ ਦੂਜਾ 50% ਸੇਲ ਚਾਈਨੀਜ਼ ਸਮਾਰਟਫੋਨਸ ਦੀ ਦੂਸਰਿਆਂ ਦੀ ਵਧੀ ਆ। ਉਹਨਾਂ ਦੀਆਂ ਕੰਪਨੀਆਂ ਚੀਕ ਰਹੀਆਂ ਕਿ ਜੀ ਇਹ ਤਾਂ ਸਾਡਾ ਬੇੜਾ ਗਰਕ ਕਰ ਦਿੱਤਾ। ਉੱਥੇ ਜੋ ਪਟਾਕੇ ਜਾਂ ਜੋ ਈਵਨ ਲਾਈਟਸ ਜਾਂ ਕੈਂਡਲਸ ਜਾਂ ਜੋ ਵੀ ਸੀ ਉਹ 50% ਮੋਰ ਵਿਕਿਆ। ਤੁਸੀਂ ਦੇਖੋ ਇਨ ਦਾ ਐਂਡ ਆਫ ਦਾ ਡੇ ਭਾਵੇਂ ਜੋ ਮਰਜ਼ੀ ਤੁਸੀਂ ਪੈਟਰੀਓਟਿਜ਼ਮ ਤੇ ਰੌਲਾ ਆਪਣੀ ਥਾਂ ਤੇ ਹੈ, ਇੱਕ ਅਸੀਂ ਵੀ ਜਦੋਂ ਜਾਂਦੇ ਇੱਕ ਕਸਟਮਰ ਹੁੰਦੇ ਆ ਮਾਰਕੀਟ, ਸਾਡੀ ਨਜ਼ਰ ਉਹਦੇ ਤੇ ਹੀ ਜਾਏਗੀ ਜਿਹੜੀ ਚੀਜ਼ ਚੰਗੀ ਵੀ ਹੋਏ ਚੀਪ ਵੀ ਹੋਏ। ਸੋ ਉਸ ਮੁਕਾਬਲੇ 'ਚ ਜੇ ਹੁਣ ਅਮਰੀਕਾ ਕਹੇ ਵੀ ਤੇ ਉਹ ਮੁਕਾਬਲਾ ਨਹੀਂ ਕਰ ਸਕਦੇ, ਕਿਉਂਕਿ ਇਨ ਦਾ ਐਂਡ ਆਫ ਦਾ ਡੇ ਕਸਟਮਰ ਨੇ ਤਾਂ ਇਹ ਦੇਖਣਾ ਵੀ ਉਹਦੀ ਪਾਕਟ ਦੇ ਵਿੱਚ ਕਿੰਨੇ ਨੇ ਪੈਸੇ ਔਰ ਉਹਨੂੰ ਫਾਇਦਾ ਕਿੱਥੇ ਹੁੰਦਾ। ਸੋ ਇਹ ਮੈਂ ਇਹਦੀ ਡਿਟੇਲ 'ਚ ਨਹੀਂ ਜਾਵਾਂਗਾ, ਪਰ ਇਹਦੇ 'ਚ ਵੱਡੀਆਂ ਵੱਡੀਆਂ ਵੀ ਕੰਪਨੀਆਂ ਨੇ ਔਰ ਉਹਦੇ 'ਚ ਕਮਰਸ਼ੀਅਲ 에ਅਰਕ੍ਰਾਫਟ ਕ੍ਰੌਪ ਆਫ ਚਾਈਨਾ ਲਿਮਿਟਿਡ, ਔਰ ਇਹ ਸਾਰੀਆਂ ਹੀ ਜਿਹੜੀਆਂ ਨੇ ਉਹਨਾਂ 'ਚ ਚਾਈਨੀਜ਼ ਰਸ਼ੀਅਨ ਕੰਪਨੀਜ਼ ਔਰ ਮਿਲਟਰੀ ਐਂਡ ਯੂਜ਼ਸ ਦੇ ਨਾਂ ਥੱਲੇ। ਹੁਣ ਇਸ ਨੂੰ ਜੋ ਬਾਈਡਨ ਐਡਮਿਨਿਸਟ੍ਰੇਸ਼ਨ ਕਿਵੇਂ ਇਹ ਜਿਹੜਾ ਰਿਪੇਅਰ ਕਰੇਗਾ ਜਿਹੜੀ ਇਹ ਸਾਰਾ ਡੈਮੇਜ ਹੋ ਰਿਹਾ। ਪਰ ਹੁਣ ਅਸੀਂ ਵਲਨਰੇਬਿਲਟੀ ਆਫ ਇੰਡੀਆ ਕਿ ਵੀ ਇਹ ਤਾਂ ਜਿਹੜੀ ਹੈ ਸਾਨਾਂ ਦਾ ਭੇੜ ਹੈ, ਤੇ ਜਿਨ੍ਹਾਂ ਨੇ ਵਿੱਚ ਲਿਆ ਕੇ ਸਿਰਫ ਫਸਾਇਆ ਹੋਇਆ ਉਹਨਾਂ ਦਾ ਹਾਲ। ਔਰ ਅਸੀਂ
ਜਦੋਂ ਇਹ ਸਟੋਰੀ ਕੀਤੀ 2 ਦਿਨ ਪਹਿਲੇ ਫਰਾਈਡੇ ਦੇ ਪ੍ਰੋਗਰਾਮ 'ਚ ਹੀ ਅੱਛਾ ਕਿ ਕਿਵੇਂ ਚਾਈਨਾ ਨੇ ਔਰ ਇਹ ਸੈਟੇਲਾਈਟ ਇਮੇजेस ਤੇ ਬੇਸਡ, ਹਾਲਾਂ ਜਿਹੜੇ ਚਾਈਨੀਜ਼ ਸੋਰਸ ਨੇ ਖਬਰ ਪਹਿਲਾਂ ਦਿੱਤੀ, ਬਾਅਦ 'ਚ ਉਹਨਾਂ ਨੇ ਡਿਲੀਟ ਕੀਤੀ, ਪਰ ਇੱਕ ਅੱਧੇ ਮੀਡੀਆ ਨੇ ਚੁੱਕ ਲਈ, ਬਟ ਬਾਕੀ ਇੰਡੀਅਨ ਮੀਡੀਆ ਨੇ ਉਹਨੂੰ ਕਿਲ ਕਰ ਦਿੱਤਾ ਸਟੋਰੀ ਨੂੰ, ਇਹ ਦੱਸਣ ਲਈ ਕਿ ਨਹੀਂ। ਔਰ ਇਹ ਖਬਰ ਸੀ ਕਿ ਕਿਵੇਂ ਸੈਟੇਲਾਈਟ ਇਮੇਜਰੀ ਦੱਸ ਰਹੀ ਹੈ ਕਿ ਚੀਨ ਨੇ ਭੂਟਾਨ ਦੇ ਅੰਦਰ ਡੋਕਲਾਮ ਤੋਂ ਜਿਹੜਾ 8-9 ਕਿਲੋਮੀਟਰ ਦੀ ਵਿੱਥ ਤੇ ਵਿਦਨ ਭੂਟਾਨ ਜਿਹੜਾ ਉਹ ਇੱਕ ਪਿੰਡ ਕਾਇਮ ਕੀਤਾ ਹੈ, ਜਿਹਦੇ 'ਚ ਸੜਕਾਂ ਨੇ, ਜਿਹਦੇ 'ਚ ਪੂਰਾ ਉਹਨਾਂ ਨੇ ਜੰਗਲ 'ਚ ਮੰਗਲ ਲਾਇਆ, ਔਰ ਉਹ ਉਹਨਾਂ ਨੇ ਚੀਨ ਨੇ ਉਹਦਾ ਨਾਮ ਵੀ ਪੈਂਗੋਂਗ ਕਿ ਕੀ ਉਹਦਾ ਨਾਮ ਸੀ ਕਿ ਇਹ ਕਾਇਮ ਕੀਤਾ, ਔਰ ਉਹ ਬਿਲਕੁਲ ਇੰਡੀਆ ਚੁੱਪ ਰਿਹਾ, ਕੋਈ ਉਹਦੇ ਤੇ ਕੰਮ। ਹਾਲਾਂ ਉਹਨਾਂ ਨੇ ਭੂਟਾਨ ਦੇ ਐਂਬੈਸਡਰ ਨੇ ਦਿੱਲੀ 'ਚ ਉਹਨੂੰ ਡਿਨਾਈ ਕੀਤਾ, ਪਰ ਹੁਣ ਅੱਜ ਚੀਨ ਦੇ ਮੀਡੀਆ ਨੇ ਖੁੱਲ ਕੇ ਇਸ ਨੂੰ, ਉਹਨਾਂ ਦੀ ਜਿਹੜੀ ਮੇਨ ਗਲੋਬਲ ਟਾਈਮਸ ਹੈ, China's media show new Bhutan border village built in disputed territory. Global Times confirms that village of Pengda had been newly built and residents moved there in September. ਹੁਣ ਇਹ ਤੁਸੀਂ ਇਹਨੂੰ ਦੇਖੋ, 15 ਤੇ 16 ਜੂਨ ਦੀ ਰਾਤ ਨੂੰ ਟਕਰਾਅ ਹੁੰਦਾ ਹੈ, ਬਿਲਕੁਲ ਪੈਂਗੋਂਗ ਸੋ ਲੇਕ ਗਲਵਾਨ ਵੈਲੀ 'ਚ ਪਹਿਲਾਂ ਹੁੰਦਾ ਹੈ, ਫਿਰ ਪੈਂਗੋਂਗ ਸੋ ਲੇਕ ਦੀਆਂ ਫਿੰਗਰਸ, ਔਰ ਇਸ ਸਤੰਬਰ ਦੇ ਵਿੱਚ ਹੁਣ ਇਹ ਹੈ ਜਿਹਨੂੰ ਤੁਸੀਂ ਕਹਿੰਦੇ ਨੇ ਕਿ ਵੀ ਪੰਜਾਬ ਜਾ ਕੇ ਮਾਰਨਾ। ਹੁਣ 3500 ਕਿਲੋਮੀਟਰ ਦਾ ਬਾਰਡਰ ਹੈ, ਇਹਨਾਂ ਨੇ ਕਿਹਾ ਜੀ ਅਸੀਂ ਉਹਨਾਂ ਪਹਾੜੀਆਂ ਤੇ ਚੜ੍ਹ ਗਏ ਆ ਜਿਹੜੀਆਂ ਓਵਰਸੀ ਕਰਨਗੀਆਂ ਕੋਰੀਡੋਰ ਨੂੰ, ਔਰ ਦੂਸਰਾ ਉਹ ਚੁੱਪਚਾਪ ਉਹਨਾਂ ਨੇ ਭੂਟਾਨ ਵੱਲ ਕੰਮ ਕਰ ਲਿਆ। ਔਰ ਅਸੀਂ ਅਰੁਣਾਚਲ ਦੇ ਹਵਾਲੇ ਨਾਲ ਵੀ ਗੱਲ ਕਰਾਂਗੇ ਕਿ ਜਿੱਥੇ ਇਹਨਾਂ ਦਾ ਉਹ ਸਪਾਟ ਅਰੁਣਾਚਲ ਦਾ, ਜਿੱਥੋਂ ਇਹ 7 ਸਿਸਟਰਸ ਜਿਨ੍ਹਾਂ ਨੂੰ ਕਹਿੰਦੇ ਨੇ ਸਾਰੀਆਂ ਹੀ ਨਾਰਥ ਈਸਟ, ਉਹਨੂੰ ਕੱਟ ਆਫ ਕਰ ਸਕਦੇ ਨੇ, ਚਿਕਨ ਨੈਕ, ਉੱਥੇ ਵੀ ਉਹਨਾਂ ਦੀ ਪ੍ਰੈਜ਼ੈਂਸ ਕਿਸ ਲੈਵਲ ਦੀ ਹੈ। ਪਰ ਇਹ ਪਹਿਲਾਂ ਤਾਂ ਇਹ ਸੀ ਕਿ ਜੀ ਸ਼ਾਇਦ ਇਹ ਮਿਸ ਇਨਫੋਰਮੇਸ਼ਨ ਹੋਇਆ, ਔਰ ਭਾਰਤੀ ਮੀਡੀਆ ਨੇ ਤਾਂ ਇਹਨੂੰ ਕਿਲ ਕਰ ਦਿੱਤਾ। ਪਾਕਿਸਤਾਨ ਦੇ ਖਿਲਾਫ ਤਾਂ ਉੜਕ ਕੇ ਜਿਹੜਾ ਉਹ ਗੱਲਾਂ ਕਰਦੇ ਨੇ, ਪਰ ਇਹ ਗਲੋਬਲ ਟਾਈਮਸ ਨੇ ਕਿਹਾ ਵੀ ਚਾਈਨੀਜ਼ ਮੀਡੀਆ ਔਨ ਮੰਡੇ ਕਲੇਮਡ ਦੈਟ ਏ ਨਿਊ ਬਾਰਡਰ ਵਿਲੇਜ ਬਿਲਟ ਬਾਈ ਚਾਈਨਾ ਨੀਅਰ ਭੂਟਾਨ, ਔਰ ਉਹਨਾਂ ਨੇ ਰੀਅਰ ਉਹਦੇ ਇਮੇजेस ਦਿੱਤੇ ਨੇ, ਔਰ ਗਲੋਬਲ ਟਾਈਮਸ ਨੇ ਕਿਹਾ ਕਿ ਪੈਂਗਡਾ ਹੈਡ ਬੀਨ ਨਿਊਲੀ ਬਿਲਟ ਐਂਡ ਰੈਜ਼ੀਡੈਂਟਸ ਮੂਵਡ ਦੇਅਰ ਇਨ ਸੈਪਟੈਂਬਰ। ਔਰ ਇਸ ਸਾਰੇ ਦੇ ਵਿੱਚ ਉਹਨਾਂ ਨੇ ਕੀ ਉੱਥੇ ਬਣਾਇਆ, ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜਾ ਉਸ ਦੇ ਵਿੱਚ ਜਿਹੜਾ ਉਹਨਾਂ ਨੇ 27 ਹਾਊਸ ਹੋਲਡਸ, village was covered by asphalt roads and has a public square, village committee, health room, police room, kindergarten, ਸੁਪਰਮਾਰਕਟ, ਪਲਾਸਟਿਕ ਰਨਵੇ। ਹੁਣ 2 ਮੀਲ ਅੰਦਰ ਭੂਟਾਨ ਦੇ ਆ ਸਾਰੀਆਂ ਫੈਸਿਲਿਟੀਆਂ ਸਤੰਬਰ ਤੋਂ ਉਹਨਾਂ ਨੇ ਇਹਨੂੰ ਪੂਰਾ ਕੀਤਾ, ਔਰ ਇਹ ਚੁੱਪ ਕਰਕੇ ਬੈਠੇ ਨੇ। ਹਾਲਾਂ 2017 ਚ ਇਹਨਾਂ ਨੇ ਜਦੋਂ ਡੋਕਲਾਮ ਦਾ ਡਰਾਮਾ ਕੀਤਾ, ਜੀਤ ਗਏ, ਔਰ ਇਸ ਸਾਰੇ ਦੇ ਨਾਲ ਹੁਣ ਕਿਉਂਕਿ ਇਹ ਇੱਕ ਪਬਲਿਕ ਨੌਲੇਜ ਬਣ ਗਿਆ ਵੀ ਇੰਡੀਆ ਨੇ ਉੱਥੇ ਵੀ ਲੂਜ਼ ਕੀਤਾ ਬੁਰੀ ਤਰ੍ਹਾਂ, ਤੇ ਅੱਜ ਕਾਂਗਰਸ ਨੇ ਇਸ ਦੇ ਉੱਤੇ ਸਵਾਲ ਚੁੱਕਿਆ। Congress raises issue of reported Chinese construction near Doklam, refers to reports claiming that China has built village roads within Bhutanese territory। और ये कांग्रेस दे उन्होंने ये सारे दे किया कि गवर्नमेंट साइलेंस इज एनेबलिंग द चाइनीज एग्रेशन। और इस मिस्टर पवन खेरा उन्होंने स्पोक्स पर्सन कांग्रेस का, उन्होंने कहा कि भी ये जड़ा सिलीगुड़ी कॉरीडोर ਨੂੰ ਵੱਡਾ ਖਤਰਾ ਪੈਦਾ ਹੋ ਗਿਆ ਔਰ ਇਹ ਨਾਰਥ ਈਸਟ ਕੱਟਿਆ ਜਾਏਗਾ। ਔਰ ਰਾਹੁਲ ਗਾਂਧੀ ਨੇ ਵੀ ਅੱਜ ਆਪਣੀ ਮੀਡੀਆ ਰਿਪੋਰਟ ਦੇ ਵਿੱਚ ਜਿਹੜਾ ਟਵੀਟ ਕੀਤਾ ਹੈ, ਚਾਈਨਾ's geopolitical strategy cannot be countered by a PR driven media strategy. This simple fact seems to elude the minds of those running government of India। उन्होंने कहा जी चाइना कब्जे कर रहे हैं, तुसी हम देख लेंगे, हम जीत जाएंगे, हम जीत गए हैं, हमारा हम विश्व गुरु हैं। वो कहता है ये मीडिया नाल गल नहीं बननी। ये जड़ा why is there no acknowledgement of the fact that we are now caught up in the multi border tension, कि भी ये कल्ला ईस्टर्न लद्दाख च नहीं है, ਜਾਂ ਪੈਂਗੋਂਗ ਸੋ ਲੇਕ च नहीं है, ਜਾਂ ਗਲਵਾਨ ਵੈਲੀ च नहीं है, ਇਹ ਕੱਲਾ ਅਰੁਣਾਚਲ ਪ੍ਰਦੇਸ਼ ਚ ਨਹੀਂ ਹੈ, ਈਵਨ ਭੂਟਾਨ ਦੇ ਨਾਲ ਵੀ। ਜਦੋਂ ਇਹ 3500 ਕਿਲੋਮੀਟਰ ਕਾਊਂਟ ਹੁੰਦਾ ਬਾਰਡਰ, ਉਹਦੇ ਚ ਭੂਟਾਨ ਨਹੀਂ ਆਉਂਦਾ, ਪਰ ਕਿਉਂਕਿ ਇੰਡੀਆ ਨੇ ਭੂਟਾਨ ਚ ਜਾ ਕੇ ਡੋਕਲਾਮ ਚ ਪੰਗਾ ਲਿਆ ਸੀ, ਸੋ ਉਹ ਉੱਥੇ ਆ ਕੇ ਚੈਲੰਜ ਕਰ ਰਹੇ ਨੇ। ਔਰ ਦੂਸਰੇ ਪਾਸੇ ਜਿਹੜਾ ਇਹਨਾਂ ਨੇ ਪਿਛਲੇ ਜਿਹੜਾ ਗੱਲਬਾਤ ਦਾ ਦੌਰ ਚੱਲਿਆ ਚੀਨ ਦੇ ਨਾਲ, ਉਹਦੇ ਚ ਉਹਨਾਂ ਨੇ ਦਾਅਵਾ ਕੀਤਾ ਸੀ ਜੀ ਕਿ ਸਮਝੌਤਾ ਹੋ ਗਿਆ,
ਉਹ ਹਟ ਜਾਏਗਾ, ਉਹ ਪਿੱਛੇ ਹਟ ਜਾਣਗੇ, ਅਸੀਂ ਇਹ ਪੋਜੀਸ਼ਨ ਰੱਖਾਂਗੇ। ਉਹ ਅੱਜ ਇਹਨਾਂ ਦੀ ਖਬਰ ਹੈ LAC ਸਟੈਂਡ ਆਫ India China military talks deadlocked. The last round of talks, the 8th since June 6, was 2 weeks ago on November 7. ਕਿ ਉਹਦੇ ਚ ਵੀ ਗੱਲ ਉੱਥੇ ਆ ਕੇ ਰੁਕ ਗਈ ਹੈ, ਕੰਪਲੀਟ ਡੈਡਲੌਕ ਹੈ। ਔਰ ਇਹ ਅਸੀਂ ਭੂਟਾਨ ਦੇ ਹਵਾਲੇ ਨਾਲ ਜਾਂ ਪੈਂਗੋਂਗ ਸੋ ਲੇਕ ਜਾਂ ਈਸਟਰਨ ਲਦਾਖ ਦੇ ਡੈਡਲੌਕ ਦੇ ਹਵਾਲੇ ਨਾਲ ਗੱਲ ਕੀਤੀ ਹੈ। ਔਰ ਅੱਜ ਹੀ ਹਿੰਦੂ ਅਖਬਾਰ ਨੇ ਜਿਹੜਾ ਅਰੁਣਾਚਲ ਦਾ ਚੀਫ ਮਿਨਿਸਟਰ ਹੈ ਮਿਸਟਰ ਪੇਮਾ ਖਾਂਡੂ ਉਹਦੇ ਨਾਲ ਇੱਕ ਇੰਟਰਵਿਊ ਜਿਹੜਾ ਹੈ ਉਹ ਕੀਤਾ ਹੈ। ਔਰ ਉਹਦੇ 'ਚ ਉਹ ਇਹ ਕਹਿ ਰਿਹਾ ਕਿ ਵੀ ਚਾਈਨਾ ਬਲੌਕਿੰਗ ਗਲੋਬਲ ਫੰਡਸ ਫॉर ਅਰੁਣਾਚਲ ਪ੍ਰਦੇਸ਼, ਮਿਸਟਰ ਖਾਂਡੂ ਵਾਂਟਸ ਰੋਡ ਰੇਲ ਪ੍ਰੋਜੈਕਟਸ ਅਲੋਂਗ ਦਾ ਬਾਰਡਰ ਫਾਸਟ ਟਰੈਕਡ। ਹੁਣ ਇਹ ਜਿਹੜੀਆਂ ਖਬਰਾਂ ਨੇ ਤੁਹਾਨੂੰ ਉਹਨਾਂ ਦੇ ਮੇਨ ਸਟ੍ਰੀਮ ਮੀਡੀਆ 'ਚ ਨਹੀਂ ਮਿਲਣਗੀਆਂ। ਉਹਦੇ 'ਚ ਉਹਨਾਂ ਦਾ ਅਰੁਣਾਚਲ ਭਾਰਤ ਨੇ ਆਪਣੀ ਸਟੇਟ ਬਣਾਈ ਹੋਈ ਹੈ ਔਰ ਇਹੀ ਹੈ ਜਿਹਨੂੰ ਕਦੇ ਨੇਫਾ ਕਹਿੰਦੇ ਸੀ ਕਿ ਨਾਰਥ ਈਸਟ ਫਰੰਟੀਅਰ ਏਜੰਸੀ, ਉਹਨੂੰ ਹੀ ਬਣਾਇਆ ਔਰ ਇਹਨੂੰ ਬੜਾ ਕਹਿੰਦੇ ਨੇ ਕਿ ਲੈਂਡ ਆਫ ਦਾ ਰਾਈਜ਼ਿੰਗ ਸਨ। ਚੀਨ ਇਹਨੂੰ ਸਾਊਥ ਤਿੱਬਤ ਕਹਿੰਦਾ, ਆਪਣਾ ਹਿੱਸਾ ਦੱਸਦਾ ਹੈ ਕਿ ਭਾਈ ਇਹ ਸਾਡੀਆਂ 5 ਫਿੰਗਰਸ ਜਿਹੜੀਆਂ ਨੇ ਉਸ ਦਾ ਇੱਕ ਹਿੱਸਾ ਹੈ। ਔਰ ਉਹਨਾਂ ਦਾ ਚੀਫ ਮਿਨਿਸਟਰ ਇਹ ਕਹਿ ਰਿਹਾ ਕਿ ਵੀ ਇਹ ਜਿਹੜੀ ਉਹਨੂੰ ਉਹ ਪੁੱਛ ਰਿਹਾ ਕਿ ਵੀ ਤੁਹਾਡੇ ਜਿਹੜਾ 1100 ਕਿਲੋਮੀਟਰ ਲਾਈਨ ਆਫ ਐਕਚੁਅਲ ਕੰਟਰੋਲ ਦੇ ਉੱਤੇ ਹਾਈਵੇ ਵਗੈਰਾ ਜਾਂ ਦੂਜੇ ਕਿਉਂ ਨਹੀਂ ਬਣ ਰਹੇ ਔਰ ਤੁਹਾਨੂੰ ਕਿਉਂ ਨਹੀਂ ਫੋਰਨ ਇਨਵੈਸਟਮੈਂਟ ਵੀ, ਉਹਨੂੰ ਪੁੱਛਦਾ ਆਰ ਯੂ ਲੁਕਿੰਗ ਐਟ ਫੋਰਨ ਇਨਵੈਸਟਮੈਂਟ ਫॉर ਹਾਈਵੇ ਪ੍ਰੋਜੈਕਟਸ। ਉਹਦੇ 'ਚੋਂ ਕਹਿੰਦਾ ਦਾ ਟੈਰੇਨ ਐਂਡ ਨੈਚੁਰਲ ਫੈਕਟਰਸ ਸਚ ਐਜ਼ ਲੈਂਡਸਲਾਈਡਸ make our projects expensive. Foreign funding agencies provide loans at cheaper interest rates that benefit many states in India, but China has continuously been blocking such funding for us because of the unfounded claim over Arunachal Pradesh. China's interference has denied us loans from Asian Development Bank and others. ਇਹਦਾ ਮਤਲਬ ਇਹ ਹੈ ਵੀ ਬੇਸ਼ੱਕ ਟੈਰੀਟਰੀ ਵਾਈਜ਼ ਅਜੇ ਉਹਨਾਂ ਨੇ ਅਰੁਣਾਚਲ ਉਹਨਾਂ ਤੋਂ ਖੋਇਆ ਨਹੀਂ ਹੈ ਚਾਈਨਾ ਨੇ, ਹਾਲਾਂਕਿ ਬਾਅਦ 'ਚ ਖੋਹ ਲਿਆ ਸੀ ਉਹਨਾਂ ਨੇ ਨੇਫਾ, ਉਹਨਾਂ ਨੇ ਵਾਪਸ ਕਰਤਾ ਉਹਨਾਂ ਨੂੰ। ਲੇਕਿਨ ਅਲਟੀਮੇਟਲੀ ਹਕੀਕਤ ਇਹ ਹੈ ਕਿ ਈਵਨ ਅਰੁਣਾਚਲ ਦੇ ਲਈ ਕੋਈ ਫੋਰਨ ਬੈਂਕ ਦਾ ਜਾਂ ਕੋਈ ਫੋਰਨ ਏਜੰਸੀ ਦੀ ਫੰਡਿੰਗ ਚਾਈਨਾ ਉੱਥੇ ਨਹੀਂ ਹੋਣ ਦਿੰਦਾ ਕਿ ਵੀ ਇਹ ਸਾਡਾ ਇਲਾਕਾ ਹੈ। ਹੁਣ ਇਸ ਸਭ ਤੋਂ ਬਾਅਦ ਵੀ ਇਹਨਾਂ ਦੀ ਘਿੱਗੀ ਵੱਜੀ ਹੋਈ ਹੈ, ਮੂੰਹ ਇਹਨਾਂ ਦਾ ਖੁੱਲਦਾ ਨਹੀਂ ਹੈ। ਪਾਕਿਸਤਾਨ ਵੱਲ ਮੂੰਹ ਕਰਕੇ ਹੁਣ ਇਹਨਾਂ ਦਾ ਜੰਮੂ ਦੇ ਨੇੜੇ ਇੱਕ ਮੁਕਾਬਲਾ ਨਗਰੋਟੇ ਦੇ ਵਿੱਚ ਕਰਕੇ ਕਿ ਜੀ ਸੁਰੰਗ ਮਿਲੀ ਹੈ, ਉੱਥੇ ਇੰਨੇ ਮਿਲੀਟੈਂਟ ਫੜੇ ਗਏ, ਕਸ਼ਮੀਰ 'ਚ ਗੜਬੜ ਕਰਵਾਉਣਾ ਚਾਹੁੰਦੇ ਨੇ। ਔਰ ਉਹਨਾਂ ਦਾ ਹਰਸ਼ਵਰਧਨ ਸ਼੍ਰਿੰਗਲਾ ਜਿਹੜਾ ਫੋਰਨ ਸੈਕਟਰੀ ਹੈ ਉਹ ਬਰੀਫ ਕਰ ਰਿਹਾ ਡਿਪਲੋਮੈਟਸ ਨੂੰ। ਅਸੀਂ ਦੂਸਰੇ ਸੈਗਮੈਂਟ 'ਚ ਗੱਲ ਕਰਾਂਗੇ ਕਿ ਵੀ ਇਨ ਦਾ ਐਂਡ ਆਫ ਦਾ ਡੇ ਉਹਨਾਂ ਨੂੰ ਇਹ ਲੱਗਦਾ ਹੈ ਕਿ ਪਾਕਿਸਤਾਨ ਹੀ ਹੈ ਜਿਹਨੂੰ ਤੁਸੀਂ ਜਿਹੜਾ ਉਹ ਵਿਪ ਕਰੋ, ਹਿੰਦੂਤਵਾ ਦਾ ਏਜੰਡਾ ਤੁਹਾਡਾ ਵਿਕਦਾ ਔਰ ਉਹਦੇ ਥੱਲੇ ਆਪਣੀਆਂ ਵੋਟਾਂ ਲਓ, ਕਿਉਂਕਿ ਹੁਣ ਬੰਗਾਲ ਦੇ ਵਿੱਚ ਵੈਸਟ ਬੰਗਾਲ 'ਚ ਚੋਣਾਂ ਹੋਣੀਆਂ ਨੇ ਔਰ ਬਾਕੀ ਜਿਹੜੀ ਫੇਲਿਅਰ ਹੈ ਹਰ ਫਰੰਟ ਦੇ ਉੱਤੇ ਇਕਨੋਮੀ ਦੇ ਚਾਈਨਾ ਦੇ ਸਾਹਮਣੇ। ਹੁਣ ਇੰਨੀਆਂ ਜਿਹੜੀ ਇਹ ਡਿਵੈਲਪਮੈਂਟਸ ਨੇ, ਅਰੁਣਾਚਲ ਦਾ ਚੀਫ ਮਿਨਿਸਟਰ ਕਹਿ ਰਿਹਾ ਵੀ ਸਾਨੂੰ ਤਾਂ ਚੀਨ ਲੋਨ ਹੀ ਨਹੀਂ ਲੈਣ ਦਿੰਦਾ। ਹੁਣ ਜ਼ਾਹਰ ਹੈ ਕਿ ਅਰੁਣਾਚਲ ਖੁਦ ਤਾਂ ਨਹੀਂ ਨਾ ਡੀਲ ਕਰਦਾ। ਇੰਡੀਆ ਜਦੋਂ ਇਹ ਕਹਿੰਦਾ ਹੈ ਕਿ ਜੀ ਜਦੋਂ ਫੋਰਨ ਬੈਂਕ ਜਾਂ ਦਿੰਦੇ ਨੇ ਤੁਸੀਂ ਪ੍ਰੋਜੈਕਟ ਸਬਮਿਟ ਕਰ ਦਿਓ ਕਿ ਵੀ ਆਹ ਪ੍ਰੋਜੈਕਟ ਹੈ, ਅਸੀਂ ਇੱਥੇ ਹਾਈਵੇ ਬਣਾਉਣੇ ਨੇ, ਰੇਲ ਲਾਈਨ ਬਣਾਉਣੀ ਹੈ, ਡਿਵੈਲਪ ਕਰਨਾ ਹੈ, ਚਾਈਨਾ ਉਹਨਾਂ ਨੂੰ ਕਹਿੰਦਾ ਵੀ ਨਹੀਂ ਇਹਨਾਂ ਨੂੰ ਦਵਾਨੀ ਨਹੀਂ ਦੇਣੀ, ਇਹ ਇਲਾਕਾ ਸਾਡਾ ਹੈ, ਦਿਸ ਇਜ਼ ਅਵਰ ਏਰੀਆ। ਹੁਣ ਇਸ ਸਭ ਤੋਂ ਬਾਅਦ ਵੀ ਜੇ ਕਿਸੇ ਨੂੰ ਲੱਗਦਾ ਹੈ ਕਿ ਭਾਰਤ ਵਿਸ਼ਵ ਗੁਰੂ ਹੈ ਤੇ ਫਲਾਣੇ, ਇਹਨਾਂ ਦਾ ਹਾਲ ਤਾਂ ਇਹ ਹੈ ਕਿ ਉਹੀ ਜਿਹੜਾ ਹੈ ਅਮਰੀਕਾ ਔਰ ਚੀਨ ਦਾ ਉਹਨਾਂ ਦੀ ਇੱਕ ਆਪਣੀ ਲੜਾਈ ਹੈ ਉਹ ਸੁਪਰ ਪਾਵਰ ਦੀ ਜਾਂ ਦੂਜੇ, ਔਰ ਭਾਰਤ ਨੇ ਖਾਮਖਾ ਆ ਕੇ ਆਪਣਾ ਸਿਰਫ ਇਹੀ ਜਿਹੜਾ ਹੈ ਉਹ ਚੀਨ ਨਾਲ ਦੋਸਤਾਨਾ ਸਬੰਧਾਂ ਦੇ ਰਾਹੀਂ ਜਿਹੜਾ ਕੁਝ ਮਸਲੇ ਹੱਲ ਕਰ ਸਕਦਾ ਸੀ। ਭਾਰਤ ਦੀ ਵੀ ਇਹ ਇੱਕ ਪ੍ਰੋਗਰੈਸ ਦੇ ਵਿੱਚ ਮਦਦਗਾਰ ਹੋਣਾ ਸੀ, ਪਰ ਇਹਨਾਂ ਦਾ ਆਪਣਾ ਹੀ ਕਹਿਣਾ ਹੈ ਕਿ ਵਿਨਾਸ਼ ਕਾਲੇ ਵਿਪਰੀਤ ਬੁੱਧੇ, ਕਿ ਜਦੋਂ ਬੰਦੇ ਦੀ ਤਬਾਹੀ ਆਉਂਦੀ ਹੈ ਤੇ ਉਹਦੀ ਅਕਲ ਜਿਹੜੀ ਹੈ ਉਹ ਪੁੱਠੀ ਹੋ ਜਾਂਦੀ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਤੇ ਤੁਸੀਂ ਇਹ ਸਾਰੀ ਜਾਣਕਾਰੀ ਸਾਡੇ ਦਰਸ਼ਕਾਂ ਨਾਲ ਸਾਂਝੀ ਕੀਤੀ ਹੈ। ਸੋ ਆਸ ਕਰਦੇ ਹਾਂ ਕਿ ਸਾਡੇ ਦਰਸ਼ਕਾਂ ਨੂੰ ਇਹ ਸਭ ਕੁਝ ਪਸੰਦ ਆਇਆ ਹੋਵੇਗਾ। ਸੋ ਇੱਥੇ ਲੈਣਾ ਬ੍ਰੇਕ ਪੇਜ ਤੋਂ ਪਹਿਲਾਂ ਅਸੀਂ ਤੁਹਾਨੂੰ ਅਪੀਲ ਤੇ ਬੇਨਤੀ ਕਰਦੀ ਹਾਂ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਪਹਿਲੇ ਦਿਨ ਤੋਂ ਹੀ ਤੁਹਾਡੇ ਵਿਸ਼ਵਾਸ ਸਦਕਾ, ਤੁਹਾਡੇ ਪਿਆਰ ਸਦਕਾ, ਤੁਹਾਡੇ ਡੋਨੇਸ਼ਨ ਸਦਕਾ ਸਾਰੀ ਦੁਨੀਆ ਭਰ ਦੇ ਵਿੱਚ ਦੇਖਿਆ ਜਾ ਰਿਹਾ ਹੈ ਔਰ TV 84 ਗੁਰੂ ਨਾਨਕ ਸਾਹਿਬ ਜੀ ਦੇ ਸਾਂਝੀ ਵਾਲਤਾ ਦੇ ਫਲਸਫੇ ਨੂੰ ਸਾਰੀ ਦੁਨੀਆ ਵਿੱਚ ਪ੍ਰਚਾਰ ਤੇ ਪ੍ਰਸਾਰ ਰਿਹਾ ਹੈ। ਸੋ TV 84
ਤੁਹਾਡੀ ਡੋਨੇਸ਼ਨ ਦੀ ਜਿਹੜੀ ਹੈ ਹੱਕਦਾਰ ਹੈ। ਸੋ TV 84 ਨੂੰ ਚਲਾਉਣ ਵਾਲੀ ਮਦਰ ਆਰਗੇਨਾਈਜੇਸ਼ਨ ਗਲੋਬਲ ਸਿੱਖ ਅਫੇਅਰਸ ਮੀਡੀਆ ਇੰਕ ਇੱਕ ਨਾਟ ਫॉर ਪ੍ਰੋਫਿਟ ਐਂਡ ਟੈਕਸ ਐਗਜ਼ੈਂਪਟ ਆਰਗੇਨਾਈਜੇਸ਼ਨ ਹੈ। ਸੋ ਵਿਊਅਰਸ, ਇਸ ਨੂੰ ਦਿੱਤੀ ਗਈ ਤੁਹਾਡੇ ਦੁਆਰਾ ਇੱਕ ਪੈਨੀ ਜਿਹੜੀ ਹੈ ਉਹ ਟੈਕਸ ਡਿਟੈਕਟੇਬਲ ਹੈ। ਸੋ ਤੁਸੀਂ TV 84 ਦੀ ਐਪ ਤੇ ਜਾ ਕੇ ਜਾਂ ਫਿਰ tv84.tv ਤੇ ਜਾ ਕੇ ਡੋਨੇਟ ਦੇ ਬਟਨ ਨੂੰ ਫੋਲੋ ਕਰੋ। ਤੁਸੀਂ ਆਪਣੀ ਡੋਨੇਸ਼ਨ ਆਟੋ ਪੇ ਰਾਹੀਂ ਮੰਥਲੀ ਜਾਂ ਫਿਰ ਵਨ ਸ਼ਾਟ ਵੀ ਕਰ ਸਕਦੇ ਹੋ। ਔਰ ਡੋਨੇਟ ਕਰਨ ਲਈ ਤੁਸੀਂ ਬੈਂਕ ਅਕਾਊਂਟ, ਜ਼ੈਲ, ਹਰ ਕਿਸਮ ਦਾ ਕ੍ਰੈਡਿਟ ਕਾਰਡ, ਡੈਬਿਟ ਕਾਰਡ, ਪੇਪਾਲ ਦੀ ਜਿਹੜੀ ਵਰਤੋਂ ਆ ਤੁਸੀਂ ਕਰ ਸਕਦੇ ਹੋ। ਔਰ ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, ਲੌਂਗਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984, ਜਾਂ ਫਿਰ ਤੁਸੀਂ ਸਾਨੂੰ ਈਮੇਲ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਇਸ ਪਤੇ ਤੇ spot@tv84.tv ਤੇ। ਅਸੀਂ ਤੁਹਾਡੇ ਬਹੁਤ ਹੀ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ, ਤੁਸੀਂ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।